ਸੁਣਨ ਵਿੱਚ ਆ ਰਿਹਾ ਕਿ ਮੌਲਾ ਜੱਟ ਦੇ ਰੀਮੇਕ ਦੀ ਜਿਹੜੀ ਫਿਲਮ ਬਣਾਈ ਜਾ ਰਹੀ ਸੀ ਫਵਾਦ ਖਾਨ, ਮਾਇਰਾ ਖਾਨ, ਹਮਜ਼ਾ ਅਲੀ ਅਬਾਸੀ ਦੀ, ਅਖੀਰੀ ਉਹ ਫਿਲਮ ਜਿਹੜੀ ਹੈ ਉਹ ਔਨਰ ਹੋਣ ਵਾਲੀ ਹੈ, ਸਿਨੇਮਿਆਂ 'ਤੇ ਲੱਗਣ ਵਾਲੀ ਹੈ। ਔਰ ਪੰਜਾਬੀ ਜਿਹੜੇ ਨੇ ਬੜੇ ਖੁਸ਼ ਨੇ, ਪੰਜਾਬੀ ਜਿਹੜੇ ਨੇ, ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਤਕਰੀਬਨ ਖਤਮ ਹੋ ਚੁੱਕੀ ਸੀ। ਅਤੇ ਇਹ ਬੜੀ ਵਧੀਆ ਗੱਲ ਹੈ ਕਿ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ। ਔਰ ਅਸੀਂ ਦੁਆ ਕਰਨੇ ਹਾਂ ਕਿ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈ ਉਹ ਇਸ ਫਿਲਮ ਤੋਂ ਪਿੱਛੇ ਬਹਾਲ ਹੋਵੇ, ਮਜ਼ੀਦ ਵਧੀਆ ਅੱਛੀਆਂ ਔਰ ਬਿਹਤਰੀਨ ਟੈਕਨੋਲੋਜੀ ਦੇ ਉੱਤੇ ਬਣੀਆਂ ਫਿਲਮਾਂ ਜਿਹੜੀਆਂ ਨੇ ਉਹ ਰਿਲੀਜ਼ ਹੋਣ। ਅਗਰ ਇਹ ਫਿਲਮ ਜਿਸ ਵੇਲੇ ਬਣੀ ਸੀ ਉਸ ਵੇਲੇ ਅਗਰ ਰਿਲੀਜ਼ ਹੋ ਜਾਂਦੀ ਤੇ ਯਕੀਨਨ ਹੁਣ ਤੱਕ ਬਹੁਤ ਅੱਛੀਆਂ ਹੋਰ ਪੰਜਾਬੀ ਫਿਲਮਾਂ ਬਣ ਚੁੱਕੀਆਂ ਹੁੰਦੀਆਂ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮਜ਼ੀਦ ਬੜੇ ਵਧੀਆ ਐਕਟਰਸਾਂ, ਮਜ਼ੀਦ ਵਧੀਆ ਸਿਤਾਰੇ ਜਿਹੜੇ ਨੇ ਉਹ ਸ਼ਾਮਲ ਹੋ ਚੁੱਕੇ ਹੁੰਦੇ। ਔਰ ਵੱਡੀ ਸਕਰੀਨ ਦੇ ਉੱਤੇ ਮਾਇਰਾ ਖਾਨ, ਫਵਾਦ ਖਾਨ, ਹਮਜ਼ਾ ਅਲੀ ਅਬਾਸੀ ਨੂੰ ਲੋਕ ਹੁਣ ਪੰਜਾਬੀ ਡਾਇਲੌਗ ਜਿਹੜੇ ਨੇ ਉਹ ਬੋਲਦਿਆਂ ਪਿਆ ਸੁਣਨਗੇ, ਵੇਖਣਗੇ। ਔਰ ਜਿਸ ਵੇਲੇ ਫਿਲਮ ਬਣੀ ਸੀ ਉਸ ਵੇਲੇ ਮਾਇਰਾ ਖਾਨ ਔਰ ਫਵਾਦ ਖਾਨ ਦਾ ਜ਼ਿਆਦਾ ਕ੍ਰੇਜ਼ ਸੀ, ਉਸ ਵੇਲੇ ਜ਼ਿਆਦਾ ਫੇਮਸ ਸਨ, ਹਿੱਟ ਸਨ। ਅਗਰ ਉਸ ਵੇਲੇ ਰਿਲੀਜ਼ ਹੋ ਜਾਂਦੀ ਤੇ ਹੋਰ ਵੀ ਜ਼ਿਆਦਾ ਅੱਛਾ ਹੁੰਦਾ। ਲੇਕਿਨ ਕਹਿੰਦੇ ਨੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਔਰ ਹੁਣ ਵੀ ਅਸੀਂ ਵੈਲਕਮ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਹ ਫਿਲਮ ਪੰਜਾਬੀਆਂ ਵਾਸਤੇ ਇੱਕ, ਮੈਂ ਕਹਿੰਦਾ ਕਿ ਠੰਡੀ ਹਵਾ ਦਾ ਹੁੱਲਾ ਹੋਣਾ, ਇੱਕ ਝੋਂਕਾ ਹੋਣਾ। ਔਰ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈ ਉਹਦਾ ਰਿਵਾਈਵਲ ਇਸ ਫਿਲਮ ਤੋਂ ਬਾਅਦ ਜ਼ਰੂਰ ਸ਼ੁਰੂ ਹੋਣਾ ਚਾਹੀਦਾ ਹੈ। ਔਰ ਜਿਹੜੇ ਵੀ ਸਪੋਂਸਰਸ, ਜਿਹੜੇ ਵੀ ਲੋਕ ਪੈਸਾ ਲਾਉਂਦੇ ਨੇ, ਡਾਇਰੈਕਟਰਸ ਜਾਂ ਪ੍ਰੋਡਿਊਸਰਸ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਪੰਜਾਬੀ ਫਿਲਮਾਂ ਦੇ ਉੱਤੇ ਤੁਸੀਂ ਖਰਚ ਕਰੋ। ਇਸ ਫਿਲਮ ਦੇ ਉੱਤੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਲੋਕ ਦੇਖਦੇ ਨੇ, ਨਹੀਂ ਦੇਖਦੇ, ਪਸੰਦ ਕਰਦੇ ਨੇ, ਨਹੀਂ ਕਰਦੇ। ਵੇਖੋ ਕਿ ਇੰਡੀਅਨ ਪੰਜਾਬ ਜਿਹੜਾ ਚੜ੍ਹਦਾ ਪੰਜਾਬ, ਉਹਨਾਂ ਦੀਆਂ ਫਿਲਮਾਂ ਅਸੀਂ ਸ਼ੌਕ ਨਾਲ ਇਸ ਵਜ੍ਹਾ ਤੋਂ ਵੇਖਣੇ ਕਿਉਂਕਿ ਸਾਡੇ ਕੋਲ ਇੱਥੇ ਬਣਦੀਆਂ ਹੀ ਕੋਈ ਨਹੀਂ। ਸਾਡੀਆਂ ਆਪਣੀਆਂ ਅੱਛੀਆਂ ਬਣਨਗੀਆਂ ਔਰ ਟਿਪੀਕਲ ਜਿਹੜੀਆਂ ਪਹਿਲੇ ਬਣਦੀਆਂ ਸਨ ਉਹਨਾਂ ਤੋਂ ਹਟ ਕੇ ਬਣਨਗੀਆਂ, ਨਵੀਂ ਟੈਕਨੋਲੋਜੀ ਦੇ ਉੱਤੇ ਬਣਨਗੀਆਂ, ਨਵੀਆਂ ਤੇ ਵਧੀਆ ਸਟੋਰੀਆਂ ਦੇ ਉੱਤੇ ਬਣਨਗੀਆਂ। ਤੇ ਪੰਜਾਬੀ ਯਕੀਨਨ ਫੈਮਲੀਆਂ ਦੇ ਨਾਲ, ਬੱਚਿਆਂ ਦੇ ਨਾਲ, ਬੀਬੀਆਂ ਦੇ ਨਾਲ ਜਾ ਕੇ ਉਸ ਨੂੰ ਜ਼ਰੂਰ ਇੰਜੋਏ ਕਰਨਗੇ। ਔਰ ਮੌਲਾ ਜੱਟ ਦੀ ਜਿਹੜੀ ਪੂਰੀ ਕਾਸਟ ਹੈ ਉਹਨਾਂ ਨੂੰ ਮੈਂ ਕਹਿੰਦਾ ਕਿ ਆਲ ਦੀ ਬੈਸਟ ਫॉर ਯੂ, ਰੱਬ ਤੁਹਾਨੂੰ ਕਾਮਯਾਬ ਕਰੇ। ਔਰ ਇਹਦੇ ਪਿੱਛੇ ਜਿਹੜੇ ਟੈਕਨੀਕਲ ਸਟਾਫ ਜਾਂ ਇਹਦੇ ਪ੍ਰੋਡਿਊਸਰ, ਜੋ ਵੀ ਇਹਦੇ ਪਿੱਛੇ ਲੋਕ ਨੇ, ਟੀਮ ਨੇ, ਜਿੰਨਾ ਪੈਸਾ ਲਾਇਆ, ਜਿੰਨਾ ਐਫਰਟ ਕੀਤੀ, ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਸਲੂਟ ਹੈ ਕਿ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਰਿਵਾਈਵਲ ਵਾਸਤੇ ਤੁਸੀਂ ਕੰਮ ਕੀਤਾ। ਠੀਕ ਹੈ, ਤੁਹਾਡਾ ਆਪਣਾ ਵੀ ਇਹਦੇ ਵਿੱਚ ਬੈਨੀਫਿਟ ਹੋਏਗਾ, ਪੰਜਾਬੀ ਜਾਣਗੇ, ਟਿਕਟਾਂ ਖਰੀਦਣਗੇ ਔਰ ਇਹਦਾ ਤੁਹਾਨੂੰ ਵੀ ਫਾਇਦਾ ਹੋਏਗਾ। ਲੇਕਿਨ ਲਾ ਮੁਹੱਲਾ ਜੀ ਗੱਲ ਹੈ ਕਿ ਹੁਣ ਆਹਿਸਤਾ ਪੰਜਾਬੀ ਫਿਲਮ ਇੰਡਸਟਰੀ ਦਾ ਰਿਵਾਈਵਲ ਜਿਹੜਾ ਹੈ ਉਹਦੇ ਨਾਲ ਪੰਜਾਬੀ ਕੌਮ ਨੂੰ ਕਮ ਸੇ ਕਮ ਇਹ ਫਾਇਦਾ ਹੋਏਗਾ ਕਿ ਤੁਸੀਂ ਆਪਣੀ ਜ਼ਬਾਨ, ਆਪਣੀ ਬੋਲੀ ਦੇ ਵਿੱਚ ਤੁਸੀਂ ਜਾ ਕੇ ਫਿਲਮ ਵੇਖ ਸਕਦੇ ਹੋ। ਔਰ ਇਹ ਕਿਧਰੇ ਨਾ ਕਿਧਰੇ ਜਾ ਕੇ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਜਿਹੜੀ ਫਿਲਮ ਹੁੰਦੀ ਉਹ ਪੂਰੇ ਦਾ ਪੂਰਾ ਸਾਡਾ ਕਲਚਰ ਜਿਹੜੀ ਉਹ ਵਾਜ਼ਿਹ ਕਰਦੀ ਹੈ, ਲੇਕਿਨ ਕਿਧਰੇ ਨਾ ਕਿਧਰੇ ਸਾਡੇ ਕਲਚਰ ਦਾ ਕੋਈ ਨਾ ਕੋਈ ਟੱਚ ਵਿੱਚ ਲਾਜ਼ਮੀ ਆ ਜਾਂਦਾ। ਔਰ ਇਸੇ ਤਰ੍ਹਾਂ ਫਿਰ ਜਿਹੜੇ ਤੁਹਾਡੇ ਕਲਚਰ ਹੁੰਦੇ ਨੇ ਉਹ ਵੀ ਜ਼ਿੰਦਾ ਰਹਿੰਦੇ ਨੇ। ਔਰ ਆਲ ਦੀ ਬੈਸਟ ਫॉर ਮੌਲਾ ਜੱਟ ਰੀਮੇਕ।